ਪ੍ਰਮੋਟ ਹੋਈ ਬਿਲਕੁਲ। ਬੇਸਿਕਲੀ ਜਿਹੜੀ ਕਿ ਨਸਲ ਪ੍ਰਸਤੀ ਦੀ ਸਿਆਸਤ ਹੈ, ਉਹ ਕੌਮ ਪ੍ਰਸਤੀ ਨਹੀਂ ਹੈ। ਮਤਲਬ ਕੌਮ ਪ੍ਰਸਤੀ ਤੇ ਨਸਲ ਪ੍ਰਸਤੀ ਦੋ ਵੱਖੋ ਵੱਖ ਚੀਜ਼ਾਂ ਨੇ। ਹੁਣ ਸਾਡੇ ਮੁੰਡੀਰ ਜਿਹੜੀ ਏ ਉਹਨੂੰ ਪ੍ਰੋਪਰ ਗਾਈਡੈਂਸ ਵੀ ਕੋਈ ਨਹੀਂ, ਜਮਾਂਦਰੂ ਉਹਨੇ ਵੇਖੀ ਬਰਾਦਰੀਜ਼ਮ ਦੀ ਸਿਆਸਤ, ਹੁਣ ਉਹ ਪ੍ਰਾਈਡ ਉਹਦੇ ਚ ਲੈਂਦੀ ਪਈ। ਵਾਹ ਵਾਹ, ਕਿ ਜੀ ਮੈਂ ਰਾਜਪੂਤ ਹਾਂ, ਮੈਂ ਜੱਟ ਹਾਂ, ਮੈਂ ਰਾਈ ਹਾਂ, ਮੈਂ ਗੁੱਜਰ ਹਾਂ। ਉਹ ਹਾਲੇ ਵੀ ਆਪਣੇ ਆਪ ਨੂੰ ਇੱਕ ਕੌਮ ਦੇ ਤੌਰ ਤੇ ਪੇਸ਼ ਨਹੀਂ ਕਰ ਰਹੀ, ਜਾਂ ਇੱਕ ਕੌਮ ਦੇ ਤੌਰ ਤੇ ਅੰਡਰਸਟੈਂਡ ਨਹੀਂ ਉਹਨੂੰ ਕਰ ਰਹੀ। ਤੇ ਉਹ ਜਦੋਂ ਤੱਕ ਉਹ ਕੌਮ ਦੇ ਹਵਾਲੇ ਨਾਲ ਤੁਸੀਂ ਗੱਲ ਨਹੀਂ ਕਰੋਗੇ ਤੇ ਉਦੋਂ ਤੱਕ ਪੰਜਾਬ ਦਾ ਨਾ ਜੁਗਰਾਫੀਆ ਮਹਿਫੂਜ਼ ਹੋ ਸਕਣਾ, ਨਾ ਪੰਜਾਬ ਦੀਆਂ ਬੋਲੀਆਂ ਔਰ ਇੱਕ ਜ਼ਬਾਨ ਪੰਜਾਬੀ ਜ਼ਬਾਨ ਜਿਹੜੀ ਹੈ ਉਹ ਮੁਤਹਿਦ ਹੋ ਸਕਣੀ। ਸਾਡੇ ਇੱਥੇ ਅਸੀਂ ਪਿਲਾਗ 'ਚ ਬੈਠੇ ਹਾਂ, ਮੈਂ ਸੂਰਾ ਆਪਾਂ ਨੂੰ ਵੀ ਇੱਕ ਦੋ ਵਾਰੀ ਆਖਿਆ, ਹੋਰਾਂ ਨੂੰ ਵੀ ਕਈਆਂ ਨੂੰ ਆਖਿਆ, ਮੈਂ ਕਿਹਾ ਯਾਰ ਸਾਨੂੰ ਡਿਕਸ਼ਨਰੀ ਤੋਂ ਬਹੁਤੀ ਲੋੜ ਥਿਸਾਰਸ ਦੀ ਹੈ, ਬਈ ਵਾਹ, ਜਿਹੜੀ ਪੰਜਾਬੀ ਜ਼ਖੀਰਾ ਅਲਫਾਜ਼ ਨੂੰ ਇਕੱਠਾ ਕਰੇ। ਜੇ ਕੋਈ ਵਿੱਚੋਂ ਵਿਰਲੇ ਵਿਰਲੇ ਅੱਖਰ ਰਹਿ ਗਏ ਨੇ, ਕੋਈ ਉੱਤੇ ਬੋਲਿਆ ਜਾਂਦਾ ਹੈ, ਕੋਈ ਇੱਧਰ ਮੁਲਤਾਨ ਵਾਲੇ ਬੋਲਿਆ ਜਾਂਦਾ ਲਹਿੰਦੇ ਪਾਸੇ, ਤੇ ਉਹ ਸਾਰੇ ਇਕੱਠੇ ਹੋਣ ਤਾਂ ਜੇ ਪਤਾ ਲੱਗੇ ਦੁਨੀਆ ਨੂੰ ਕਿ ਕਿੰਨੀ ਵੱਡੀ ਤੇ ਵਸੀਹ ਜ਼ਬਾਨ ਹੈ, ਕਿੰਨੀ ਅਜ਼ੀਮ ਜ਼ਬਾਨ। ਇਹ ਚੀਜ਼ ਨਹੀਂ ਹੋਈ ਸਿਆਸਤ ਦੇ ਵਿੱਚ। ਤੁਹਾਨੂੰ ਪਤਾ, ਹੁਣ ਮੇਰੇ ਵਾਸਤੇ ਤੇ ਇੱਕ ਦੁੱਖ ਦੀ ਗੱਲ ਹੈ, ਸੱਚੀ ਗੱਲ ਹੈ, ਕਿ ਨੂਨ ਲੀਗ ਇਹਦੀ ਬੈਨੀਫਿਸ਼ਰੀ ਬਣ ਰਹੀ। ਅੱਛਾ, ਇਹ ਤਹਿਰੀਕ ਚਲਾਈ ਅਸੀਂ, ਔਰ ਜਿਸ ਵੇਲੇ ਮੈਂ ਤਹਿਰੀਕ ਚਲਾਈ ਉਸ ਵੇਲੇ ਤੁਹਾਨੂੰ ਯਾਦ ਹੋਣਾ ਮੈਂ ਪੀਪਲਸ ਪਾਰਟੀ ਛੱਡ ਦਿੱਤੀ ਸੀ। ਬਿਲਕੁਲ। ਮੈਂ ਉਹਨਾਂ ਸਾਲਾਂ ਦੇ ਵਿੱਚ ਪੀਪਲਸ ਪਾਰਟੀ ਨਾਲ ਰਾਬਤੇ 'ਚ ਨਹੀਂ ਰਿਹਾ। ਇਸ ਜਮਾਤ 'ਚ ਅਸੀਂ ਅੱਖਾਂ ਖੋਲੀਆਂ 1967 ਤੋਂ ਲੈ ਕੇ ਔਨਵਰਡਸ, ਮੈਂ ਉਹ ਜਮਾਤ ਛੱਡੀ ਰੱਖੀ ਇਸ ਵਾਸਤੇ ਕਿ ਪੰਜਾਬੀਆਂ ਨੂੰ ਪੰਜਾਬੀਅਤ ਦੱਸੀ ਜਾਏ, ਧਰਤੀ ਦੱਸੀ ਜਾਏ, ਕਿਸੇ ਜਮਾਤ ਨੂੰ ਉਹਦਾ ਬੈਨੀਫਿਸ਼ਰੀ ਨਾ ਬਣਾਇਆ ਜਾਏ। ਹੁਣ ਜਿਹੜੇ ਸਾਡੇ ਵਿੱਚ ਹੀ ਵੜ ਗਏ ਲੋਕ, ਇੰਡਕਟ ਕੀਤੇ ਗਏ ਨਾਮਲੂਮਾਂ ਵੱਲੋਂ ਤੇ ਇਹ ਸਿਆਸੀ ਜਮਾਤ ਵੱਲੋਂ, ਨੂਨ ਲੀਗ ਵੱਲੋਂ, ਜੀ ਜੀ, ਹੁਣ ਉਹ ਹਾਈਜੈਕ ਕਰ ਰਹੇ ਨੇ ਇਸ ਮੂਵਮੈਂਟ ਨੂੰ ਔਰ ਬੈਨੀਫਿਸ਼ਰੀ ਬਣਾ ਰਹੇ ਨੇ ਨੂਨ ਲੀਗ। ਉਹ ਸ਼ਾਇਦ ਕਿਸ ਤਰ੍ਹਾਂ ਕੋਈ ਇਹਨਾਂ ਦੀ ਪਾਲਿਸੀ ਇਸ ਕਿਸਮ ਦੀ ਬਣੀ ਜਿਹੜੀ ਤੁਹਾਨੂੰ ਨਜ਼ਰ ਆਈ? ਸਰ ਦੇਖੋ, ਹਾਲੀਆ ਸਿਆਸਤ 'ਚ ਜਿਵੇਂ ਇਹ 2024 ਦਾ ਇਲੈਕਸ਼ਨ ਹਾਰੇ ਨੇ, ਜੀ ਜੀ, ਜੋ ਇਹਨਾਂ ਨਾਲ ਹੋਈ ਹੈ, ਜਿਵੇਂ 17-18 ਸੀਟਾਂ ਤੇ ਪੰਜਾਬ 'ਚ ਰਹਿ ਗਏ ਨੇ, ਪੰਜਾਬ ਹੁਣ ਇਹਨਾਂ ਦਾ ਨਹੀਂ ਰਿਹਾ। ਹੁਣ ਇਹ ਇੱਕ ਐਕਸਪੈਰੀਮੈਂਟ ਜਿਹੜਾ 88 'ਚ ਇਹਨਾਂ ਕੀਤਾ ਸੀ ਸ਼ਹੀਦ ਮੋਹਤਰਮਾਂ ਦੇ ਖਿਲਾਫ, ਜਾਗ ਪੰਜਾਬੀ ਜਾਗ ਦਾ ਨਾਰਾ ਲਾ ਕੇ ਕੌਮ ਨੂੰ ਉਸ ਪਾਸੇ ਲੈ ਕੇ ਗਏ ਸਨ, ਹੁਣ ਉਹ ਟਰਾਈ ਹੋ ਰਿਹਾ ਹੈ ਇਹਦੇ ਖਿਲਾਫ, ਨਿਆਜ਼ੀ ਖਿਲਾਫ, ਕਿ ਸ਼ਾਇਦ ਇਸ ਤਰੀਕੇ ਅਸੀਂ ਇਹਨਾਂ ਤੋਂ ਜਿੱਤ ਸਕੀਏ। ਹੁਣ ਉਹਦੇ ਵਿੱਚ ਪੀਟੀਆਈ 'ਚ ਜੱਟ ਵੀ ਨੇ, ਪੀਪਲਸ ਪਾਰਟੀ 'ਚ ਵੀ ਜੱਟ ਨੇ, ਰਾਜਪੂਤ ਵੀ ਨੇ, ਅਰਾਈ ਵੀ ਨੇ, ਗੁੱਜਰ ਵੀ ਨੇ, ਡੋਗਰ ਵੀ ਨੇ, ਖੋਖਰ ਵੀ ਨੇ। ਉਹ ਤੁਸੀਂ ਇੱਕ ਚੀਜ਼ ਨਾਲ ਟੁਰ ਸਕਦੇ ਹੋ, ਜਾਂ ਤਾਂ ਤੁਸੀਂ ਸੂਬਾਈ ਸਿਆਸਤ ਕਰੋ, ਗੱਜ ਵੱਜ ਕੇ ਕਰੋ, ਜਾਂ ਫਿਰ ਆਹ ਜਿਹੜਾ ਲੇਬਲ ਹੈ ਆਪਣੇ ਉੱਤੋਂ ਵਫਾਕੀ ਜਮਾਤ ਵਾਲਾ, ਇਹ ਲਾਓ। ਸੀਟਾਂ ਤਾਂ ਇਹਨਾਂ ਦੀਆਂ ਇਹਦੇ 'ਚ ਕੋਈ ਸ਼ੱਕ ਨਹੀਂ ਪੰਜਾਬ 'ਚ ਹੀ ਨੇ, ਪੰਜਾਬ ਹੀ ਇਹਨਾਂ ਨੂੰ ਹਟ ਕੇ ਵਜ਼ਾਰਤ ਉਜ਼ਮਾ ਵੀ ਦਿੱਤੀ, ਵਜ਼ਾਰਤ ਆਲਾ ਵੀ ਦਿੱਤੀ, 2-2.5 ਅਕਸਰੀਅਤ ਵੀ 2 ਵਾਰੀ ਦਿੱਤੀ। ਅੱਜ ਤੱਕ ਪੰਜਾਬ ਦੀ ਜ਼ਬਾਨ ਦੀ ਜਾਂ ਪੰਜਾਬ ਦੀ ਰਹਿਤਲ ਬਹਿਤਲ ਦੀ ਗੱਲ ਕਿਉਂ ਨਾ ਹੋਈ? ਆਹ ਪਿਲਾਕ ਚੌਧਰੀ ਪਰਵੇਜ਼ ਲਈ ਕਿਉਂ ਬਣਵਾਇਆ, ਇਹਨਾਂ ਕਿਉਂ ਨਾ ਬਣਵਾਇਆ? ਹਾਂਜੀ, ਆਹ ਹੁਣ ਜਿਹੜੀ ਹਾਲਤ ਹੋਈ ਪਈ ਇਹਦੀ ਮੇਨਟੇਨੈਂਸ ਵੀ ਕੋਈ ਨਹੀਂ। ਤੇ ਹੁਣ ਸਿਰਫ ਸਿਆਸੀ ਪੁਆਇੰਟ ਸਕੋਰਿੰਗ ਔਰ ਪੰਜਾਬੀਆਂ ਨੂੰ ਫੇਰ ਉਹ ਟਰੱਕ ਦੀ ਬੱਤੀ ਪਿੱਛੇ ਲਾ ਕੇ ਉਹ ਉਹਨਾਂ ਦਾ ਕਿਸੇ ਦਾ ਬੀਜਿਆ ਵੱਢਣ ਦੀ ਕੋਸ਼ਿਸ਼ ਹੋ ਰਹੀ। ਅਦਰਵਾਈਜ਼ ਤਾਂ ਇਹਨਾਂ ਨੇ ਕੁਛ ਵੀ ਨਹੀਂ ਕੀਤਾ। ਇਹ ਸਵਾਲ ਬੀਬੀ ਪੁੱਛੇ, ਉਹ ਜੋ ਦੂਜਿਆਂ ਨੂੰ ਜੋ ਧਮਕੀਆਂ ਲਾਉਣ ਦੀ, ਪਹਿਲੇ ਆਪਣੇ ਘਰ ਦੀ ਗੱਲ ਕਰੀਏ ਨਾ, ਕਿ 40 ਸਾਲ 45 ਸਾਲ ਤੁਹਾਡੀ ਹੁਕੂਮਤ ਰਹੀ, ਤੁਹਾਡੇ ਵਾਲਦ ਸਾਹਿਬ ਦੀ, ਤੁਹਾਡੇ ਚਾਚਾ ਜੀ ਦੀ, ਤੁਸੀਂ 2 ਵਾਰੀ 2-2.5 ਅਕਸਰੀਅਤ ਲੈ ਕੇ ਵੀ ਪੰਜਾਬੀ ਨੂੰ ਹਾਲੇ ਮੁੱਢ ਤੇ ਖਿਲਾ ਰਿਹਾ ਹੈ। ਹਾਲੇ ਤੁਸੀਂ ਆਂਦੇ 5ਵੀਂ ਤੱਕ ਲਾ ਦਿਆਂ ਕਹਿੰਦਾ। ਉਹ ਜਿਹੜੇ ਬੋਰਡ ਲਿਖੇ ਨੇ ਤੁਸੀਂ ਪੜ੍ਹੇ ਨੇ, ਉਹ ਜਿਹੜੇ ਬੋਰਡ ਬੜਾ ਪ੍ਰਮੋਟ, ਉਹ ਇੰਨੀ ਕੁ ਮਾੜੀ ਪੰਜਾਬੀ ਲਿਖੀ ਹੈ ਕਿ ਉਹਦੇ ਨਾਲ ਉਲਟਾ ਅਸਰ ਦੂਜੀਆਂ ਕੌਮਾਂ ਦੇ ਵਿੱਚ ਸਾਡੀ ਬੇਇੱਜ਼ਤੀ ਹੁੰਦੀ ਸੀ। ਅੱਛਾ ਜੀ, ਤੁਹਾਡੀ ਗੱਲਾਂ ਤੋਂ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਵੇਂ ਇੱਥੇ ਦਾ ਜੇ ਅਸੀਂ ਪੁਰਾਣਾ ਖੁਰਾ ਲਾਈਏ ਪੰਜਾਬੀ ਦਾ ਨਾ, ਤੇ ਕਿ ਡਿਵੀਜ਼ਨ ਨੂੰ ਜਿਵੇਂ ਇਨਵੈਟਰ ਪੈ ਗਏ ਸਨ ਔਰ ਵੰਡਾਂ 'ਚ ਉਹਨਾਂ ਨੇ ਕਰਤਾ, ਤੇ ਹਜੇ ਤਾਈਂ ਲੋਕ ਉਹਦੇ ਵਿੱਚ ਹੀ ਫਖਰ ਮਹਿਸੂਸ ਕਰੀ ਜਾਂਦੇ ਆ ਕਿ ਮੈਂ ਕੌਮੀ ਸਿਆਸਤ ਕੋਈ ਦਾ ਹਿੱਸਾ ਨਹੀਂ ਬਣਦਾ, ਮੈਂ ਨਸਲੀ ਸਿਆਸਤ ਦਾ ਹਿੱਸਾ ਬਣਦਾ।
ਇਹਨੇ ਅਜੇ ਵੀ ਆਪਣੇ ਆਪ ਨੂੰ 4 ਵੰਡਾਂ ਇਹ 'ਚ ਰੱਖ ਰਿਹਾ ਹੈ। ਹਾਂ। ਨੰਬਰ 1। ਦੂਸਰਾ ਸਵਾਲ ਮੇਰਾ ਇਹ ਹੈ, ਇਹਨੂੰ ਜ਼ਰਾ ਕਲੀਅਰ ਕਰਦੇ ਜਾਓ, 3600 ਲੋਕ ਸਾਨੂੰ ਸੁਣ ਰਹੇ ਹੋਣਗੇ, ਕਿ ਇਹ ਜਿਹੜੀ ਤਨਜ਼ੀਮ ਸਾਜ਼ੀ ਪੰਜਾਬੀ ਹੈ, ਕਿਆ ਉਹਦੇ ਵਿੱਚ ਕੋਈ ਔਕੜਾਂ ਜਾਂ ਕੋਈ ਦੁਸ਼ਵਾਰੀਆਂ ਸਿਆਸੀ ਨਿਜ਼ਾਮ ਵੱਲੋਂ ਸਾਨੂੰ ਕੋਈ ਹੈ ਨੇ ਅੱਜ ਵੀ, ਕਿ ਵੀ ਆਰ ਫ੍ਰੀ, ਕੌਨਸਟੀਟਿਊਸ਼ਨ ਤਾਂ ਸਾਨੂੰ ਫ੍ਰੀ ਕਰਦਾ ਹੈ, ਕਿਆ ਸਾਨੂੰ ਕੌਨਸਟੀਟਿਊਸ਼ਨਲ ਫਰੀडम ਮੁਯੱਸਰ ਹੈ ਕਿ ਅਸੀਂ ਉਹ ਗੱਲ ਕਰ ਸਕਨੇ ਹਾਂ, ਕਿ ਕੋਈ ਸਾਨੂੰ ਜੇ ਗੱਲ ਕਰਦੇ ਹਾਂ ਤੇ ਕੋਈ ਪਿੱਛੇ ਪੈ ਜਾਂਦਾ ਹੈ, ਕੋਈ ਐਸਾ ਤਾਂ ਨਹੀਂ ਕੋਈ ਮਾਮਲਾ ਹਜੇ ਵੀ? ਨਹੀਂ ਜੀ, ਉਹ ਲਿਮਿਟਿਡ ਫਰੀडम ਹੈ। ਅਗਰ ਤੁਸੀਂ ਨੂਨ ਲੀਗ ਦੇ ਨਾਲ ਹੋ ਤੇ ਫਿਰ ਤਾਂ ਤੁਹਾਨੂੰ ਫਰੀडम ਹੈ। ਅੱਛਾ। ਲੇਕਿਨ ਅਗਰ ਤੁਸੀਂ ਨੂਨ ਲੀਗ ਤੋਂ ਡਿਫਰ ਕਰਦੇ ਹੋ ਕਿਸੇ ਵੀ ਸੂਰਤ 'ਚ, ਮਜ਼ਹਬੀ ਆਈਡੀਓਲੋਜੀ ਤੋਂ ਵੀ ਡਿਫਰ ਹੋ ਸਕਦਾ। ਸਾਡੇ ਕਿੰਨੇ ਸਾਰੇ ਫਿਰਕੇ ਨੇ, ਇੱਕ ਦੂਜੇ ਨਾਲ ਮੁਫਤੀ ਨਹੀਂ ਮੁਤਫਿਕ ਹੁੰਦੇ, ਤੇ ਸਿਆਸੀ ਜਿਹੜਾ ਨਜ਼ਰੀਆ ਉਹਦੇ ਤੋਂ ਵੀ ਇਖਤਲਾਫ ਹੋ ਸਕਦਾ ਹੈ। ਲੇਕਿਨ ਜਿਹੜਾ ਇਖਤਲਾਫ ਕਰਦਾ ਹੈ ਉਹਨੂੰ ਇਹ ਬਣਾ ਦਿੰਦੇ ਨੇ ਗੱਦਾਰ। ਆਪਣਾ ਮੁਹਾਸਬਾ ਨਹੀਂ ਕਰਦੇ ਵੀ ਤੁਸੀਂ ਪੰਜਾਬ ਨਾਲ ਕਿੰਨੀ ਕੁ ਗੱਦਾਰੀ ਕੀਤੀ ਹੈ। 40-50 ਸਾਲ ਤੁਸੀਂ ਗਵਾ ਦਿੱਤੇ ਬਿਨਾਂ ਬੋਲੀ ਦੇ, ਗੂੰਗਾ ਰੱਖਿਆ। ਹੁਣ ਆ ਕੇ ਤੁਹਾਨੂੰ ਪਤਾ ਲੱਗਦਾ ਪਿਆ ਕਿ ਨਿਆਜ਼ੀ ਨਹੀਂ ਸਾਂਭਿਆ ਜਾਂਦਾ ਪਿਆ। ਹੁਣ ਤੁਸੀਂ ਉਹ 88 ਵਾਲਾ ਕਾਰਡ ਫੇਰ ਵਿੱਚ ਲੈ ਆਏ। ਤੇ ਨੀਅਤ ਦੀ ਗੱਲ ਏ, ਪੰਜਾਬੀਅਤ ਇੱਕ ਇਬਾਦਤ ਹੈ ਮੇਰੇ ਵਾਸਤੇ। ਅੱਛਾ, 73 ਤੋਂ ਬਾਅਦ ਤੁਹਾਨੂੰ ਇੱਕ ਕਨਸਟੀਟਿਊਸ਼ਨਲੀ ਫਰੀडम ਮੁਯੱਸਰ ਆ, ਇੱਕ ਡੈਮੋਕ੍ਰੈਟਿਕ ਕੰਸੈਂਸਸ ਨਾਲ ਜਿਹੜੀ ਡਰਾਫਟ ਤੁਹਾਡੇ ਹੱਥਾਂ 'ਚ ਆ ਗਈ। ਮੈਂ ਸਮਝਦਾ ਕਿ ਪੋਲੀਟੀਕਲ ਸਿਸਟਮ ਦੀ ਸਭ ਤੋਂ ਬੜੀ ਖੂਬਸੂਰਤੀ 1973 ਦਾ ਕਨਸਟੀਟਿਊਸ਼ਨ। ਆਫਟਰ ਦੈਟ ਗੈਟਿੰਗ ਦ ਸਟੈਂਡਰਡ ਕਿ ਜਿਸ ਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਯੂ ਆਰ ਇਨ ਰਾਈਟ ਪੋਜੀਸ਼ਨ। 73 ਤੋਂ ਲੈ ਕੇ ਹੁਣ ਤਾਈਂ ਤੁਹਾਡੇ ਕੋਲ ਬੜਾ ਟਾਈਮ ਹੈ, ਯਾਨੀ ਉਹਨੂੰ ਗਿਣੋ ਤੇ 50 ਤੁਹਾਡਾ ਟੱਪ ਗਿਆ। ਐਸ ਇਹਨਾਂ ਨੂੰ ਜ਼ਰਾ ਸਮ ਅਪ ਕਰੋ ਕਿ ਇੱਥੇ ਦੀ ਜਿਹੜੀ ਸਿਆਸੀ ਸਰਗਰਮੀਆਂ ਨੇ 50 years ਜਿਹੜੇ ਵਿਦ ਦ ਕਨਸਟੀਟਿਊਸ਼ਨਲ ਸਪੋਰਟ, ਕੀ ਪੰਜਾਬੀ ਤਨਜ਼ੀਮਾਂ ਨੇ ਖਟਿਆ ਜਾਂ ਕਿਹੜੀਆਂ ਉਹਨਾਂ ਨੂੰ ਦੁਸ਼ਵਾਰੀਆਂ ਮੌਜੂਦ ਨੇ ਔਰ ਇਹਦਾ ਹੱਲ ਕੀ ਹੈ? 3 ਚੀਜ਼ਾਂ 50 years ਨੂੰ ਜੇ ਤੁਸੀਂ ਸ਼ਾਜੀ ਤੋਂ ਸ਼ੁਰੂ ਕਰ ਲਓ, ਫਿਰ ਤੁਹਾਡੇ ਤੇ ਆ ਜਾਂਦੇ ਕਿ 50 ਸਾਲ ਨੂੰ ਜ਼ਰਾ ਉਹਦਾ ਨਥਾਰਾ ਕਰੋ ਔਰ ਇਹ ਦੱਸੋ ਬਈ ਕਨਸਟੀਟਿਊਸ਼ਨਲ ਸਪੋਰਟ ਤੁਹਾਡੇ ਪਿੱਛੇ ਖੜੀ ਹੈ। ਤੁਸੀਂ ਜਦੋਂ ਗੱਲ ਕਰਦੇ ਹੋ ਹਾਈ ਕੋਰਟਾਂ 'ਚ ਮੁਕੱਦਮੇ ਗਏ, ਉਹਨਾਂ ਕਹੇ ਜੀ ਯੂ ਹੈਵ ਅ ਫਰੀडम ਆਫ ਸਪੀਚ, ਤੁਸੀਂ ਜਾਂਦੇ ਹੋ ਜਾ ਕੇ ਆਪਣਾ ਫੈਸਲਾ ਹੱਕ 'ਚ ਲੈ ਆਉਂਦੇ ਹੋ, ਤੇ ਤੁਹਾਡੇ ਇਦਾਰੇ ਨਹੀਂ ਬਣੇ ਆ, ਇਦਾਰੇ ਤੁਹਾਡੇ ਬਣੇ ਨੇ। ਪੰਜਾਬੀ ਦੀ ਸਾਖ ਦੇ ਇਦਾਰੇ ਵੀ ਬਣੇ ਨੇ, ਲੈਂਗੁਏਜ, ਰੀਜਨਲ ਲੈਂਗੁਏਜ ਦੀ ਪ੍ਰਮੋਸ਼ਨ ਦੇ ਵੀ ਬਣੇ ਹੈ। ਹੁਣ ਤੁਹਾਡੀ ਖੱਟੀ ਵੱਟੀ ਕੀ ਹੈ? ਜੇ ਤੁਹਾਨੂੰ ਲੱਗਦਾ ਹੈ ਕੋਈ ਔਕੜਾਂ ਹੈਣ ਤੇ ਉਹਦਾ ਹੱਲ ਕੀ ਹੈ? ਸ਼ਾਦੀ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ, ਕੋਈ ਤਾਂ ਕਿ ਸਮ ਅਪ ਕਰੀਏ ਅਸੀਂ। ਸ਼ੋਰ ਮੈਂ ਹੁਣ ਪਹਿਲੇ ਤੁਹਾਡੀ ਗੱਲ ਦਾ ਜਵਾਬ ਦਿਆਂ, ਇਹ 2-3 ਪੁਆਇੰਟ ਮੈਂ ਤੁਹਾਡੇ ਰਿਕਾਰਡ ਤੇ ਲਿਆਣੇ। ਜੀ ਜੀ ਜ਼ਰੂਰ ਜ਼ਰੂਰ। ਜੇ ਤੁਸੀਂ ਇਹ ਬਾਅਦ ਚ ਰਿਪੀਟ ਕਰ ਸਕੋ ਤੇ ਮੈਂ ਜਸਟ ਮੈਨੂੰ ਤਾਂ ਯਾਦ ਹੈ ਸਰ। ਤੁਸੀਂ ਹਾਂਜੀ ਹਾਂ। ਇੱਕ ਤੇ ਇਹ ਵੀ ਕਿ ਇਹ ਜਿਹੜਾ 2018 ਵਾਲਾ ਇਲੈਕਸ਼ਨ ਸੀ, ਇਹਦੇ ਵਿੱਚ ਅਸੀਂ ਇਹਨੂੰ ਬਕਾਇਦਾ ਪਹਿਲੀ ਵਾਰੀ ਸਿਆਸੀ ਮੁੱਦਾ ਬਣਾਇਆ। ਬਿਲਕੁਲ ਇਲੈਕਸ਼ਨ ਲੜੇ, ਔਰ ਉਹਦੀ ਫਿਰ ਕੰਟੀਨਿਊਸ਼ਨ ਦੇ ਵਿੱਚ ਹੁਣ CM ਸਾਹਿਬਾ ਜਾਂ ਹੋਰ ਸਿਆਸਤਦਾਨ, ਦੂਜੀਆਂ ਸਿਆਸੀ ਜਮਾਤਾਂ ਦੇ ਲੋਕ ਜਿਹੜੇ ਨੇ, ਕਿਉਂਕਿ ਮੇਰੇ ਜ਼ਿਹਨ 'ਚ ਇਹ ਆਈਡੀਆ ਸੀ ਕਿ ਜੇ ਅਸੀਂ ਇਹਨੂੰ ਸਿਆਸੀ ਮੁੱਦਾ ਬਣਾਵਾਂਗੇ, ਇਹਨੂੰ ਵੋਟ ਨਾਲ ਜੋੜਾਂਗੇ, ਤੇ ਫਿਰ ਇਹ ਇੱਕ ਪ੍ਰੈਸ਼ਰ ਗਰੁੱਪ ਦੀ ਤਰ੍ਹਾਂ ਵਰਕ ਕਰੇਗਾ, ਜਿਵੇਂ ਸਿੰਧ 'ਚ ਕੀਤਾ ਹੈ। ਅਜੀ ਤੁਸੀਂ ਨਾ ਵੀ ਕਰੋ ਤੇ ਇਹਨੂੰ ਡਾਇਲੈਕਚੁਅਲੀ ਪੰਜਾਬੀ ਨੂੰ ਤੋੜ ਕੇ ਸਿਆਸੀ ਮੁੱਦਾ ਕਈ ਜਗ੍ਹਾ ਤੇ ਬਣ ਵੀ ਗਿਆ। ਹਾਂਜੀ, ਤੁਸੀਂ ਇਹਨੂੰ ਜ਼ਰਾ ਹੋਰ ਲੈਵਲ ਤੇ ਲੈ। ਹਾਂਜੀ, ਤੇ ਇੱਕ ਤੇ ਇਹ ਸੀ ਕਿ ਇਹਦੇ ਆਬਜੈਕਟਿਵ ਇਹ ਸੀ ਕਿ ਇਹਨੂੰ ਸਿਆਸੀ ਮੁੱਦਾ ਬਣਾਇਆ ਜਾਏ, ਵੋਟ ਨਾਲ ਜੋੜਿਆ ਜਾਏ। ਪੰਜਾਬੀ ਇਸ ਮੁਲਕ ਦੀ ਅਕਸਰੀਅਤ ਨੇ, ਜਮਹੂਰੀ ਅਕਸਰੀਅਤ ਨੇ, ਸਭ ਤੋਂ ਵੱਡੀ ਅਕਸਰੀਅਤ ਨੇ, ਤੇ ਲਿਹਾਜ਼ਾ ਜਦੋਂ ਇਹ ਜੁੜੇਗਾ ਤੇ ਫਿਰ ਇਹ ਜਿਹੜਾ 1849 ਤੋਂ ਤੁਰਿਆ ਆ ਰਿਹਾ ਕੰਮ 1864 ਤੋਂ ਇਹ ਮੁੱਕੇਗਾ। ਇੱਕ ਤੇ ਇਹ ਵੱਡੀ ਸਟਰਗਲ ਸੀ ਜਿਹਦੇ ਤੋਂ ਮੈਂ ਸਮਝਦਾ ਕਿ ਪਾਕਿਸਤਾਨੀ ਲੈਫਟ ਜਿਹੜਾ ਹੈ ਉਹ ਜ਼ਿਆਦਾਤਰ ਬਾਹਰ ਹੀ ਰਿਹਾ ਹੈ। ਵਿਰਲੇ ਲੋਕ ਹੋਣਗੇ, ਵੀਰ ਘੁੰਮਣ ਵਰਗੇ ਜਾਂ ਮੁਸ਼ਤਾਕ ਭੱਟ ਸਾਹਿਬ ਵਰਗੇ ਜਾਂ ਹੋਰ ਸਾਡੇ ਬਜ਼ੁਰਗਾਂ ਵਰਗੇ, ਲੇਕਿਨ ਉਹ ਅਦਬੀ ਸਤ੍ਹਾ ਤੇ, ਲੇਕਿਨ ਇੰਜ ਅਵਾਮੀ ਸਤ੍ਹਾ ਤੇ ਜਦੋਂ ਵੀ ਆਇਆ ਤੇ ਚੁਸਤ ਪਜਾਮਿਆਂ ਵਾਲਾ ਪੰਜਾਬੀ ਜਿਹੜਾ ਸੁਰਖਾ ਸੀ ਉਹ ਅੱਗੇ ਆ ਗਿਆ। ਤਰੱਕੀ ਪਸੰਦ, ਤਰੱਕੀ ਪਸੰਦ। ਇੱਕ ਤੇ ਉਹ ਚੀਜ਼ ਹੈ। ਦੂਜਾ ਜੀ, ਇੱਕ ਹੋਰ ਤਵੱਜੋ ਮੈਂ ਦਿਵਾਉਣਾ ਚਾਹੁੰਦਾ, ਇੱਕ ਜਿਹੜਾ ਸਾਡੇ ਮੈਂ ਇਲੈਕਸ਼ਨਾਂ 'ਚ ਆਪਣੇ 'ਚ 2024 ਵਾਲਿਆਂ 'ਚ ਫੀਲ ਕੀਤਾ, ਕ੍ਰਿਸਚਨ ਕਮਿਊਨਿਟੀ। ਹੁਣ ਕ੍ਰਿਸਚਨ ਕਮਿਊਨਿਟੀ ਦੇ ਵਿੱਚ ਆਮ ਤਾਂ ਅਸਰ ਤਾਂ ਇਹ ਮਿਲਦਾ ਹੈ ਕਿ ਜੀ ਇਹਦੇ 'ਚ ਸਾਰੇ ਜਿਹੜੇ ਨੇ ਉਹ
ਮਸੱਲੀ ਨੇ, ਜੀ ਜੀ ਜੀ। ਠੀਕ ਹੈ, ਔਰ ਮਸੱਲੀ ਨੂੰ ਡੈਰੋਗੇਟਰੀ ਇਸਤਲਾਹ ਦੇ ਤੌਰ ਤੇ ਵਰਤ ਕੇ। ਹੂੰ, ਲੇਕਿਨ ਮੈਂ ਉੱਥੇ ਅਮੇਜ਼ ਹੋਇਆ, ਮੈਂ ਪਹਿਲੇ ਤੋਂ ਉਹਨਾਂ ਨੂੰ ਘਰ ਸੱਦਾ ਦੇਣ ਗਿਆ, ਸਾਡੇ ਕਈਆਂ ਨਸਲਾਂ ਤੋਂ ਸਾਡੇ ਨਾਲ ਘਰਾਂ ਜੁੜੇ ਦੇ ਨੇ ਆਉਂਦੇ ਜੀ। ਜੁੜੇ ਨੇ, ਤੇ ਮੈਂ ਸੱਦਾ ਦੇਣ ਗਿਆ ਤੇ ਅੰਦਰ ਉਹਨਾਂ ਦੀਆਂ ਤਸਵੀਰਾਂ ਲੱਗੀਆਂ, ਉਹਦੇ ਪਿਓ ਦੀ, ਉਹਦੇ ਦਾਦੇ ਦੀ, ਫਲੈਕਸਾਂ ਦੀਆਂ ਬਣੀਆਂ ਤਸਵੀਰਾਂ ਨਾ, ਵਾਹ। ਔਰ ਉਹਨਾਂ ਤੇ ਲਿਖਿਆ ਹੋਇਆ ਕਿ ਜਵੇਦ ਸਿੰਧੂ ਸਿੰਧੂ। ਅੱਜ ਉਹ ਮੈਂ ਕਿਹਾ ਯਾਰ ਇਹ ਬਾਹਰ ਕਦੀ ਅੱਜ ਤੱਕ ਸਾਨੂੰ ਤਾਂ ਅਸੀਂ ਜੰਮੇ ਪਲੇ, ਤੁਸੀਂ ਸਾਡੇ ਘਰਾਂ 'ਚ ਜੇ ਅਸੀਂ ਬਚਪਨ ਤੋਂ ਤੁਹਾਡੇ ਮਾਂ ਪਿਓ ਨੂੰ ਵੇਖਦੇ ਆ ਨੇ, ਅੱਜ ਤੱਕ ਸਾਨੂੰ ਤਾਂ ਇਹ ਪਤਾ ਹੀ ਨਹੀਂ ਲੱਗਾ ਵੀ ਤੁਸੀਂ ਸੰਧੂ ਜੱਟ ਜੇ। ਉਹਨਾਂ ਕਿਹਾ ਜੀ ਬਸ ਬਾਹਰ ਨਹੀਂ ਅਸੀਂ ਲਾਉਂਦੇ, ਮੁਸਲਮਾਨ ਗੁੱਸਾ ਕਰ ਜਾਂਦੇ। ਇਹ ਇੱਕ ਚੀਜ਼ ਜਿਹੜੀ ਏ, ਇਹ ਸਤ੍ਹਾ ਤੇ ਮੈਂ ਬਹਿ ਕੇ ਰਿਆਸਤ ਦੇ ਜਿਹੜੇ ਵੱਡੇ ਨੇ ਉਹਨਾਂ ਨੂੰ ਆਖਣੀ ਚਾਹਾਂਗਾ, ਤੁਸੀਂ ਆਪਣੀਆਂ ਪ੍ਰਾਕਸੀਆਂ ਵਾਸਤੇ ਤਾਂ ਸਿੱਖ ਵੀ ਨੇੜੇ ਕਰ ਲੈਂਦੇ ਜੇ, ਵਾਹ ਵਾਹ ਵਾਹ, ਇੱਥੇ ਤੁਸੀਂ ਸੰਧੂ ਜੱਟ ਨੂੰ ਵੀ ਮਜਬੂਰ ਕੀਤਾ ਹੈ ਵੀ ਉਹ ਆਪਣੇ ਮੁਸੱਲੀ ਕ੍ਰਿਸਚਨ ਹੋਣ ਦੀ ਵਜ੍ਹਾ ਤੋਂ ਆਪਣੇ ਨਾਂ ਨਾਲ ਫਖਰ ਨਾਲ ਸੰਧੂ ਨਾ ਲਿਖ ਸਕੇ। ਸਹੀ ਬਾਤ, ਤੁਹਾਨੂੰ ਪਤਾ ਭੱਟੀ ਵੀ ਨੇ ਉਹਨਾਂ 'ਚ, ਜੀ ਜੀ ਜੀ, ਗਿੱਲ ਵੀ ਨਹੀਂ ਉਹਨਾਂ 'ਚ। ਬਿਲਕੁਲ ਸਹੀ ਹੈ। ਇਹ ਇੱਕ ਤਾਂ ਇਹ ਮਾੜੀ ਗੱਲ ਹੈ। ਫਿਰ ਮੈਂ ਉਹਨਾਂ ਨੂੰ ਨਾ ਘਰੇ ਸੱਦਿਆ, ਮੈਂ ਕੌਨਸ਼ੀਅਸਲੀ, ਮੇਰੇ ਆਪਣੇ ਬਰਾਦਰੀ ਦੇ ਮੁੰਡੇ ਵੀ ਬੈਠੇ ਸਨ, ਹੋਰ ਸੈਯਦ ਵੀ ਬੈਠੇ ਸਨ, ਰਾਜਪੂਤ ਰਾਣੇ ਜਿਹੜੇ ਮੇਰੇ ਲੰਗੋਟੀਏ ਯਾਰ ਨੇ, ਬਰਾਦਰੀ ਤੋਂ ਵੀ ਅੱਗੇ ਨੇ, ਉਹ ਵੀ ਬੈਠੇ। ਮੈਂ ਸਾਰਿਆਂ ਨੂੰ ਥੱਲੇ ਪਾਇਆ। ਬਹੁਤ ਅੱਛਾ। ਮੈਂ ਕਿ ਅੱਜ ਇਹਨਾਂ ਦਾ ਦਿਨ ਹੈ, ਉਹਨਾਂ ਦੇ ਅਦਾਰਸ 'ਚ ਚਾਹ ਰੱਖੀ, ਨਾਲ ਮਿਊਜ਼ਿਕ ਫੰਕਸ਼ਨ ਰੱਖੀ। ਮੈਂ ਅੱਜ ਇਹਨਾਂ ਦੇ ਨੇ, ਇਹ ਬਹਿਣਗੇ ਉੱਤੇ, ਤੁਸੀਂ ਸਾਰੇ ਬਹੋਗੇ ਥੱਲੇ, ਸਾਰੇ ਮੇਰੇ ਵੇਲੇ ਵੇਖਣ ਵੀ ਇਹ ਕੀ ਕਰਦਾ ਪਿਆ। ਮੈਂ ਕਿਹਾ ਨਹੀਂ, ਇਹ ਹੱਕ ਬਣਦਾ ਬਿਲਕੁਲ ਕਿ ਇਹ ਤੁਸੀਂ ਇੰਨਾ ਜੇ ਤਾਂ ਏਕਤਾ ਦੀ ਗੱਲ ਕਰਨੀ ਹੈ ਔਰ ਹਾਂ। ਲੈਂਗੁਏਜ ਦੀ ਗੱਲ ਕਰਨੀ ਹੈ ਹਾਂਜੀ। ਤੇ ਸਾਰੇ ਬੋਲਣ ਵਾਲੇ ਪੰਜਾਬੀ ਨੇ, ਫਿਰ ਕਾਹਦੀ ਹੁਣ ਇਹ ਫਿਰ ਤਬਕਾਤੀ ਵੰਡ ਦੀ ਅਸੀਂ ਗੱਲ ਕਰਨੇ ਆ। ਮੈਂ ਆਪਣੀ ਜਮਾਤ 'ਚ ਇੱਕ ਆਪੋਜੀਸ਼ਨ ਦਾ ਕਿਰਦਾਰ ਅਦਾ ਕਰਨਾ, ਪੰਜਾਬ ਦੀ ਦੇ ਜੁਗਰਾਫੀਆਈ ਸਰਹੱਦਾਂ ਦੀ ਹਿਫਾਜ਼ਤ ਵਾਸਤੇ, ਕਿ ਯਾਰ ਤੁਸੀਂ ਕਰਦੇ ਹੋ ਗੱਲ ਕਰਦੇ ਹੋ ਕਿ ਜੀ ਅਸੀਂ ਤਾਂ ਗੱਲ ਕਰਨੀ ਹੈ ਤਬਕਾਤੀ ਵੰਡ ਦੀ, ਤੇ ਤਬਕਾਤੀ ਵੰਡ ਕਿੱਥੇ ਰਹਿ ਗਈ ਜੇ ਤੁਸੀਂ ਵਿੱਚ ਜਨੂਬੀ ਪੰਜਾਬ ਵੱਖਰਾ ਕਰਤਾ ਤੇ ਫਲਾਨਾ ਵੱਖਰਾ ਕਰਤਾ, ਫਿਰ ਤਾਂ ਮੁੱਕ ਗਈ ਵੰਡ। ਫਿਰ ਤਾਂ ਤੁਸੀਂ ਆਪ ਹੀ ਵੱਖਰੇ ਕਰ ਦਿੱਤੇ। ਤਬਕਾਤੀ ਵੰਡ ਦੀ ਗੱਲ ਹੈ ਤੇ ਫਿਰ ਮਾੜਾ ਪੰਜਾਬੀ ਵੀ ਹੈ, ਮਾੜਾ ਕੋਈ ਹੋਰ ਵੀ ਹੈ, ਮਾੜਾ ਬਲੋਚ ਵੀ ਹੈ, ਮਾੜਾ ਪਸ਼ਤੂਨ ਵੀ ਹੈ, ਮਾੜਾ ਸਿੰਧੀ ਵੀ ਹੈ, ਸਾਰੇ ਹੀ ਮਾੜੇ ਨੇ। ਤੇ ਮਾੜਿਆਂ ਦੀ ਗੱਲ ਕਰੋ ਨਾ, ਉਹ ਇੱਕ ਗੱਲ ਜਿਹੜੀ ਹੈ ਨਾ, ਉਹ ਇਸਟੈਬਲਿਸ਼ ਹੋਣ ਦੀ ਲੋੜ ਹੈ ਕਿ ਅਸੀਂ ਤਬਕਾਤੀ ਵੰਡ ਦੀ ਗੱਲ ਕਰਨੀ ਹੈ ਅਗਰ ਅਸੀਂ ਆਈਡੀਓਲੋਜੀ ਫੋਲੋ ਕਰ ਰਹੇ ਹਾਂ। ਬਿਲਕੁਲ ਸਹੀ। ਫਿਰ ਇੱਕ ਹੋਰ ਗੱਲ ਜਿਹੜੀ ਸਾਡੇ ਵੀਰਾਂ ਦੇ ਔਰ ਪੰਜਾਬੀ ਤਨਜ਼ੀਮਾਂ ਦੇ ਸਮਝਣ ਵਾਲੀ, ਕਿਉਂਕਿ ਸਮਹਾਉ ਇਹਨਾਂ ਦੀ ਵਜ੍ਹਾ ਤੋਂ ਸਾਡੇ ਤੇ ਦਰਬਾਰੀ ਹੋਣ ਦਾ ਲੇਬਲ ਲੱਗਦਾ ਰਿਹਾ, ਨਹੀਂ ਤੇ ਪੰਜਾਬੀ ਪੁਰਸ਼ ਦੇ ਵੇਲੇ ਵੀ ਮਜ਼ਾਮਤ ਪਸੰਦ ਸੀ, ਪੰਜਾਬੀ ਦੁੱਲੇ ਦੇ ਵੇਲੇ ਵੀ ਮਜ਼ਾਮਤ ਪਸੰਦ ਸੀ, ਪੰਜਾਬੀ ਰਾਏ ਅਹਿਮਦ ਖਾਨ ਖਰਲ ਸ਼ਹੀਦ ਦੇ ਵੇਲੇ ਵੀ ਮਜ਼ਾਮਤ ਪਸੰਦ ਸੀ, ਪੰਜਾਬੀ ਭਗਤ ਸਿੰਘ ਦੇ ਵੇਲੇ ਵੀ ਮਜ਼ਾਮਤ ਪਸੰਦ ਸੀ, ਔਰ ਪੰਜਾਬੀ ਅੱਜ ਵੀ ਜੇ ਕਿਸੇ ਨੂੰ ਸ਼ੌਕ ਹੋਵੇ ਤੇ 17 ਸੀਟਾਂ ਉਸੇ ਮਜ਼ਾਮਤ ਦਾ ਨਤੀਜਾ ਨੇ। ਉਹ ਇਮਰਾਨ ਖਾਨ ਨੂੰ ਵੋਟ ਨਹੀਂ ਪਿਆ, ਉਹ ਐਂਟੀ ਇਸਟੈਬਲਿਸ਼ਮੈਂਟ ਵੋਟ ਪਿਆ। ਬੜੀ ਗੱਲ। ਤੇ ਪੰਜਾਬੀ ਇਸ ਵੇਲੇ ਨਾ ਇਸਟੈਬਲਿਸ਼ਮੈਂਟ ਨੂੰ ਪਸੰਦ ਕਰ ਰਿਹਾ, ਨਾ ਇਮਰਾਨ ਖਾਨ ਨੂੰ ਪਸੰਦ ਕਰ, ਇਹਨੂੰ ਨਵਾਜ਼ ਸ਼ਰੀਫ ਨੂੰ ਪਸੰਦ ਕਰ ਰਿਹਾ, ਨੂਨ ਲੀਗ। ਜਿਹੜੀਆਂ ਮਤਲਬ ਜਮਾਤਾਂ ਇਨਕਲੂਡਿੰਗ ਆਰ ਪਾਰਟੀ, ਜਿਹੜੀਆਂ ਜਮਾਤਾਂ ਇਸ ਵੇਲੇ ਉਹਨਾਂ ਨਾਲ ਸਟੇਟਸ ਕੋ ਦੇ ਨਾਲ ਬੈਠੀਆਂ ਨੇ, ਉਹਨਾਂ ਨੂੰ ਨਹੀਂ ਲਾਈਕ ਕਰ ਰਹੇ। ਪੰਜਾਬੀ ਦਾ ਮਜ਼ਾਜ ਹੈ, ਸਾਡੇ ਖਿਲਾਫ ਵੀ ਪ੍ਰਾਪੇਗੰਡਾ ਕਰਦੇ ਨੇ। ਡਾਕਟਰ ਇਸਰਾਰ ਅਹਿਮਦ ਜਿਹਾ ਵੱਡਾ ਸਕਾਲਰ ਪ੍ਰਾਪੇਗੰਡਾ ਕਰਦਾ ਮਾਰ ਗਿਆ ਕਿ ਜੀ ਪੰਜਾਬੀ ਤਾਂ ਹਰ ਕਿਸੇ ਨੂੰ ਵੈਲਕਮ ਕਰਦਾ। ਆ ਵੇਖੋ ਤਾਂ ਸਹੀ, ਸਾਡਾ ਤਾਂ ਅੱਜ ਵੀ ਮਜ਼ਾਮਤ ਪਸੰਦ ਹੈ, ਅਸੀਂ ਤਾਂ ਅੱਜ ਵੀ ਮਜ਼ਾਮਤ ਦਾ ਸਬੂਤ ਦਿੱਤਾ। ਸੋ ਇਹ ਚੀਜ਼ਾਂ ਜਿਹੜੀਆਂ ਹੈ ਨਾ, ਹਾਲ ਕੀ ਹੈ ਸ਼ਾਹ ਜੀ ਇਹਦਾ, ਜੇ ਤੁਸੀਂ ਇਹ ਸਾਰਾ ਸਿਆਸੀ ਪਸ ਮੰਜ਼ਰ ਦੇਖਦੇ ਹੋ, ਇਹਦਾ ਸੋਲੂਸ਼ਨ ਕੀ ਦੇਣੇ ਆਉਣ ਵਾਲੇ ਲੋਕਾਂ ਨੂੰ? ਕੀ ਤੁਸੀਂ ਇੱਕ ਮੈਸੇਜ ਦੇਣਾ ਚਾਹੋਗੇ ਵੀ ਸਿਆਸੀ, ਕਿਉਂਕਿ ਸਿਆਸਤ ਤੋਂ ਬਗੈਰ ਤਾਂ ਕੋਈ ਅਦੀਬ ਵੀ ਨਹੀਂ। ਮੇਰੀ ਜ਼ਾਤੀ ਰਾਏ ਇੱਕ ਆਪਣੀ ਹੈ ਕਿ ਜੇ ਸਿਆਸੀ ਪਸ ਮੰਜ਼ਰ ਤੋਂ ਜਾਂ ਕੰਟੈਂਪਰਰੀ ਵਰਲਡ ਦੀ ਸਿਆਸਤ ਤੋਂ, ਪੋਲਿਟਿਕਸ ਤੋਂ ਤੁਸੀਂ ਦੂਰ ਹੋ ਤੇ ਯੂ ਆਰ ਨੋ ਮੋਰ ਅ ਲਿਟਰੇਰੀ ਫਿਗਰ। ਤੇ ਫਿਰ ਜੋ ਲਿਟਰੇਚਰ ਹੀ ਅਨਬਾਇਸਡ ਤਾਂ ਅਸੀਂ ਪੈਦਾ ਹੋ ਸਕਦੇ ਹਾਂ, ਵੈਸੇ ਪੈਦਾ ਵੀ ਅਨਬਾਇਸਡ ਨਹੀਂ ਹੋਏ, ਤੇ ਵੀ ਆਰ ਚਾਰਜਡ ਪੀਪਲ। ਸਾਨੂੰ ਪਤਾ ਹੈ ਸਾਡੇ ਤੇ ਇੱਕ ਚਾਰਜ ਹੈ ਔਰ ਮਾਹੌਲ ਸਾਡੇ ਤੇ ਵਾਪਰਦਾ ਹੈ, ਉਹਦੇ ਬਾਅਦੋਂ ਕੋਈ ਸਾਡਾ ਨਜ਼ਰੀਆ ਬਣਦਾ ਹੈ। ਹੁਣ ਤੁਸੀਂ ਇਹਦਾ ਹੱਲ ਕੀ ਦਿਓਗੇ ਵੀ ਸਿਆਸਤ ਕਿੰਨਾ ਕੁ ਸਿਆਸੀ ਪੰਜਾਬ ਦੀ ਸਤਹ ਤਾਈਂ ਪੰਜਾਬੀ ਤਨਜ਼ੀਮਾਂ ਨੂੰ ਕਿੰਨੀ ਜਗ੍ਹਾ ਦੀ ਮਿਲ ਰਹੀ ਹੈ, ਜੇ ਨਹੀਂ ਮਿਲ ਰਹੀ ਤੇ ਉਹਦਾ ਹੱਲ ਕੀ ਹੈ?
ਸਰ ਦੇਖੋ, ਜਦੋਂ ਵੀ ਤੁਸੀਂ ਕਿਸੇ ਇੱਕ ਜਮਾਤ ਦੀ ਪ੍ਰੋਕਸੀ ਬਣਾ ਦਿਓਗੇ ਪੰਜਾਬੀਆਂ ਨੂੰ, ਤੇ ਫਿਰ ਪੂਰੇ ਪੰਜਾਬ ਦੀ ਨੁਮਾਇੰਦਗੀ ਨਹੀਂ ਹੋਏਗੀ, ਨਹੀਂ ਹੋ ਸਕਦੀ, ਆਮ ਪੰਜਾਬੀ ਵਿੱਚੋਂ ਬਾਹਰ ਨਿਕਲ ਜਾਏਗਾ। ਔਰ ਖਾਸ ਤੌਰ ਤੇ ਉਹ ਜਮਾਤ ਜਿਹੜੀ ਇਸ ਵੇਲੇ ਸਵਾਲ ਪਜ਼ੀਰ ਹੈ। ਉਹਨਾਂ ਨੂੰ ਹੱਲ ਕੀ ਦੇਣਾ ਚਾਹੁੰਦੇ ਹੋ ਜੀ ਤੁਸੀਂ? ਗਵਰਨਮੈਂਟ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤੇ ਕਿ ਵੀ ਜਿਵੇਂ ਲੋਕੀ ਕਹਿੰਦੇ ਵੀ ਕਾਲਜਾਂ 'ਚ ਕਰ ਦਿਓ, ਸਕੂਲਾਂ 'ਚ ਕਰ ਦਿਓ, ਫਲਾਣਾ ਕਰ ਦਿਓ, ਕੋਈ ਹੱਲ 1 2 3 4 ਹੈ ਆਪਣੇ ਕੋਲ? ਹੱਲ ਇਹਦੇ ਸਿੱਧੇ ਸਿੱਧੇ ਇਹਨੇ ਜੀ ਕਿ ਇੱਕ ਤੇ ਮੈਂ ਪਹਿਲੀ ਵਾਰੀ ਵੀ ਉੱਥੇ ਵੀ ਪ੍ਰੈਸ ਕਲੱਬ ਅੱਗੇ ਵੀ ਲਾਈਵ ਨਾਰੇ ਮਾਰੇ ਸਨ, ਮਰਵਾਏ ਸਨ, ਮਾਰੇ ਸਨ ਆਪ, ਕਿ ਉਰਦੂ ਮੀਡੀਅਮ ਨਾ ਮਨਜ਼ੂਰ। ਅੱਛਾ, ਉਰਦੂ ਇੱਕ ਫਾਲਤੂ ਬਰਡਨ ਹੈ ਸਾਡੇ ਉੱਤੇ, ਸਾਡੇ ਬਾਲਾਂ ਦੇ ਉੱਤੇ। ਦੇਖੋ, ਅੰਗਰੇਜ਼ੀ ਜਸਟੀਫਾਈਡ ਹੈ, ਉਹ ਇੰਟਰਨੈਸ਼ਨਲ ਲੈਂਗੁਏਜ ਹੈ, ਉਹ ਅਸੀਂ ਉਹਦੇ ਤੇ ਰੋਕ ਲਾ ਕੇ ਆਪਣੇ ਬੱਚਿਆਂ ਨੂੰ, ਆਪਣੇ ਬਾਲਾਂ ਨੂੰ ਪਿਛਾ ਨਹੀਂ ਰੱਖ ਸਕਦੇ ਦੁਨੀਆ ਦੀ ਦੌੜ ਤੋਂ। ਸਾਰੀ ਦੁਨੀਆ ਹੀ ਸਿੱਖਦੀ ਪਈ, ਚੀਨੀ ਵੀ ਸਿੱਖਦੇ ਪਏ ਨੇ, ਹਰ ਥਾਂ ਜਿੱਥੇ ਜਿੱਥੇ ਜਿਹੜਾ ਤਰੱਕੀ ਪਜ਼ੀਰ ਜਾਂ ਤਰੱਕੀ ਯਾਫਤਾ ਮੁਲਕ ਹੈ, ਉੱਥੇ ਅੰਗਰੇਜ਼ੀ ਲੋਕੀ ਸਿੱਖਦੇ ਨੇ। ਅੰਗਰੇਜ਼ੀ ਨਾਲ ਮੱਥਾ ਲਾਉਣ ਦੀ ਕੋਈ ਲੋੜ ਨਹੀਂ। ਉਰਦੂ ਇੱਕ ਇਜ਼ਾਫੀ ਬਰਡਨ, ਨਾ ਉਹ ਸਾਇੰਸ ਐਂਡ ਟੈਕਨੋਲੋਜੀ ਦੀ ਜ਼ਬਾਨ, ਨਾ ਉਹ ਮਜ਼ਹਬ ਦੀ ਜ਼ਬਾਨ, ਜਿਹਨੂੰ ਸਰ ਸੈਯਦ ਐਵੇਂ ਆਖਿਆ ਕਿ ਮੁਸਲਮਾਨਾਂ ਨੇ ਅਲੀਗੜ੍ਹ ਦੀ ਜ਼ਬਾਨ, ਮੁਸਲਮਾਨਾਂ ਨੇ, ਉਹ ਅਲੀਗੜ੍ਹ ਦੀ ਜ਼ਬਾਨ ਹੈ, UPCP ਦੀ ਜ਼ਬਾਨ ਹੈ। ਉਹ ਇੱਕ ਸਾਡੇ ਤੇ ਐਡੀਸ਼ਨਲ ਬਰਡਨ ਹੈ। ਉਹਨੂੰ ਤਾਂ ਲੱਗਣਾ ਚਾਹੀਦਾ ਹੈ ਫਸਟ ਈਅਰ ਸੈਕੰਡ ਈਅਰ ਦੇ ਵਿੱਚ ਜਾ ਕੇ ਇੱਕ ਮਜ਼ਮੂਨ ਦੇ ਤੌਰ ਤੇ। ਉਸ ਤੋਂ ਥੱਲੇ ਥੱਲੇ ਟਰਮੀਨੋਲੋਜੀ ਦੀ ਲੋੜ ਨਹੀਂ ਤੁਹਾਨੂੰ ਉਹਨੂੰ ਟਰਾਂਸਲੇਟ ਕਰਨ ਦੀ। ਰਸ਼ੀਅਨ ਦੇ ਵਿੱਚ ਜਿਵੇਂ ਆਪਾਂ ਸ਼ੌਕਤ ਤੋਂ ਸ਼ੌਕਾ ਬਣਾ ਲਈਦਾ, ਰਸ਼ੀਅਨ ਨੇ ਵੀ ਐਵੇਂ ਹੀ ਸਾਇੰਟੀਫਿਕ ਟਰਮੀਨੋਲੋਜੀ ਦਾ ਤਰਜਮਾ ਕੀਤਾ, ਉਹ ਵੀ ਡਾਇਲੈਕਟ ਨਾਲ ਤਰਜਮਾ ਕਰ ਲੈਂਦੇ ਨੇ। ਪੰਜਾਬੀ ਵਿੱਚ ਵੀ ਬੜੀ ਸਹੂਲਤ ਹੈ, ਪੰਜਾਬੀ ਲੈਂਗੁਏਜ ਦੇ ਵਿੱਚ ਗੁੰਜਾਇਸ਼ ਹੈ, ਤੁਸੀਂ ਬੜਾ ਸੌਖਾ ਉਹਨੂੰ ਟਰਮੀਨੋਲੋਜੀ ਨੂੰ ਪੰਜਾਬੀਆਈਜ਼ ਕਰ ਸਕਦੇ। ਬੜੇ ਸਾਰੇ ਅੱਖਰ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦਾ ਹੁਲੀਆ ਬਦਲ ਕੇ ਤੇ ਉਹਨਾਂ ਨੂੰ ਆਪਣਾ ਕਰ ਲਿਆ, ਆਮ ਬੋਲਚਾਲ। ਯਾਨੀ ਤੁਸੀਂ ਇਹ ਜਿਹੜਾ ਪੁਆਇੰਟ ਦੇਣਾ ਚਾਹੁੰਦੇ ਹੋ ਟੂ ਦਾ ਐਡਮਿਨਿਸਟ੍ਰੇਸ਼ਨ ਕਿ ਪੰਜਾਬੀ ਦੇ ਉੱਤੇ ਕੰਮ ਕੀਤਾ ਜਾਏ। ਪੰਜਾਬੀ ਦੇ ਉੱਤੇ ਕੰਮ ਵੇਖੋ, ਇਹ ਹੁਣ ਰੀਸੈਂਟ ਇੱਕ ਵਾਕਿਆ ਹੋਇਆ ਤਨਜ਼ੀਮ ਸਾਜ਼ੀ ਦੇ ਹਵਾਲੇ ਨਾਲ ਮੈਂ ਇਹ ਜਿਹੜਾ ਹੋਇਆ ਨਾ ਜੀ, ਤਨਜ਼ੀਮ ਸਾਜ਼ੀ, ਤਨਜ਼ੀਮਾਂ ਨੂੰ ਵੀ ਇਸ ਹਵਾਲੇ ਨਾਲ ਇੱਕ ਮਜ਼ਾਮਤ ਦਾ ਮੋੜ ਤਨਜ਼ੀਮਾਂ ਦੇ ਵਿੱਚ ਹਰ ਵਕਤ ਹੀ ਮੌਜੂਦ ਰਹਿਣਾ ਚਾਹੀਦਾ, ਕਿਉਂਕਿ ਇਸਲਾਹ ਦੀ ਗੁੰਜਾਇਸ਼ ਹਰ ਵੇਲੇ ਰਹਿੰਦੀ। ਕਾਜ਼ੀ ਫਾਇਜ਼ ਈਸਾ ਤੇ ਅਤਰ ਮਿਨੱਲਾ ਨੇ ਇੱਕ ਵਾਵਡਾ ਦੇ ਮੁਲਾਜ਼ਮ ਦੀ ਬੇਇੱਜ਼ਤੀ ਕੀਤੀ। ਅੱਛਾ, ਉਹਦੇ ਉੱਤੇ ਸਾਡਾ ਕੋਈ ਜੁਆਇੰਟ ਰਿਐਕਸ਼ਨ ਨਹੀਂ ਆਇਆ, ਮੈਂ ਰਿਐਕਸ਼ਨ ਦਿੱਤਾ, ਲੋਕਾਂ ਬਹੁਤ ਪਸੰਦ ਕੀਤਾ, ਐਪਰੀਸ਼ੀਏਟ ਵੀ ਕੀਤਾ। ਮੈਂ ਉਹਦੇ 'ਚ ਪੂਰਾ ਇੱਕ 10 ਸਫ਼ਿਆਂ ਦੀ ਇੱਕ ਐਪਲੀਕੇਸ਼ਨ ਸੁਪਰੀਮ ਕੋਰਟ ਰਜਿਸਟਰੀ ਨੂੰ ਵੀ ਭੇਜੀ। ਅੱਛਾ, ਵਾਹ। ਔਰ ਉਹਨੂੰ ਮੈਂ ਉਹਦੇ 'ਚ ਸਵਾਲ ਇਹਨਾਂ ਨੂੰ ਪੁੱਟ ਕੀਤੇ ਕਿ ਇਹ ਕਿਸ ਦਸਤੂਰ ਦੀ ਕਿਹੜੀ ਸਿੱਖ ਦੇ ਮੁਤਾਬਕ ਤੂੰ ਪੰਜਾਬੀ ਬੋਲਣ ਦੇ ਉੱਤੇ ਤੁਸੀਂ ਬੰਦੇ ਦੀ ਬੇਇੱਜ਼ਤੀ ਕੀਤੀ। ਵਾਵਡਾ ਦਾ ਮੁਲਾਜ਼ਮ ਸੀ, ਕੋਈ ਹੋਰ ਜੁਰਮ ਸੀ, ਉਹ ਗੱਲ ਇੱਕ ਵੱਖਰੀ, ਉਹਦਾ ਜੁਰਮ ਵੱਖਰਾ, ਲੇਕਿਨ ਉਹਦਾ ਜੁਰਮ ਪੰਜਾਬੀ ਬੋਲਣਾ ਕਿਉਂ ਹੋ ਗਿਆ? ਤੂੰ ਪੰਜਾਬੀ ਕਿਉਂ ਬੋਲੀ? ਇਹ ਕ੍ਰੈਡਿਟ ਤੁਹਾਨੂੰ ਜਾਂਦਾ ਜੀ, ਇਹ ਦਸਤਾਵੇਜ਼ਾਂ ਦੇ ਉੱਥੇ ਤਾਈਂ ਪਹੁੰਚਾਉਣਾ ਔਰ ਇਹ ਗੱਲ ਕਰਨਾ, ਇਹ ਕ੍ਰੈਡਿਟ ਤੁਹਾਨੂੰ ਜਾਂਦਾ। ਐਗਜ਼ੈਕਟਲੀ, ਯੂ ਨੀਡ ਰੈਜ਼ਿਸਟੈਂਸ ਔਨ ਐਵਰੀ ਮਤਲਬ ਕਾਰਨਰ। ਜਿੱਥੇ ਜਿੱਥੇ ਵੀ ਜਾਓ ਤੁਸੀਂ, ਜਿੱਥੇ ਜਿੱਥੇ ਵੀ ਵਧੋ, ਮਜ਼ਾਮਤ ਦੀ ਲੋੜ ਪੈਂਦੀ, ਮਜ਼ਾਮਤ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਹੈ ਮਜ਼ੀਦ ਬਿਹਤਰੀ ਵਾਸਤੇ, ਮਜ਼ੀਦ ਨਖਾਰ। ਉਹ ਮੈਂ ਇਹ ਕਾਵੜ ਖਾਣਾ ਮਰਿਓ ਨਾ ਗਯਾਣੇ ਵੇ, ਕਾਵੜ ਬਾਝੂ ਨਾ ਕਿਆ ਵੇ, ਜਾ ਮਿੱਟੀ ਦੇ ਕੀੜਿਆ ਪਰਬਤ ਗਿਉ ਵਿਸਾਰ, ਮੁਸਾਫਿਰ ਕੋਈ ਨਾ ਥੀ ਵੇ, ਹੱਥੀਂ ਪਟਾਰੀਆਂ ਮਲੀਆਂ, ਉਲਟਾ ਮੰਦ ਰਿਆਂ ਸੰਗ ਟੁਰਨਾ, ਸਾਰਾ ਜਿਸਮ ਪਰਾਏ ਹੱਥ ਖੇਡਣ ਕਹਿ ਕਰਨੇ। ਮੈਂ ਅੱਛਾ ਜੀ, ਅਮਾਰ ਇਸ਼ਾਕ ਆਜ਼ਮੀ ਹੋਰਾਂ ਦੀ ਔਰ ਜਿਹੜਾ ਇਹ ਸੈਸ਼ਨ ਇਲਿਆਸ ਕੁਮਾਰ ਹੋਰਾਂ ਇਹਦਾ ਕੁਝ ਨਿਥਾਰਾ ਕਰਨੇ ਔਰ ਮੈਸੇਜ ਵੀ ਮੈਂ ਕਨਵੇ ਕਰਨਾ ਚਾਹਾਂਗਾ ਆਪਣੇ ਵੱਲੋਂ ਵੀ, ਤੁਹਾਡੇ ਸਾਰਿਆਂ ਵੱਲੋਂ ਵੀ ਲੋਕਾਈ ਤਾਈਂ, ਕਿ ਗਵਰਨਮੈਂਟ ਨੂੰ ਔਰ ਸਾਨੂੰ ਵੀ 1973 ਤੋਂ ਬਾਅਦ ਜੋ ਫੈਸਿਲਿਟੇਸ਼ਨ ਰੀਜਨਲ ਲੈਂਗੁਏਜ ਦੇ ਹਵਾਲੇ ਨਾਲ ਮਿਲ ਚੁੱਕੀ ਹੈ, ਇਹਦਾ ਅਸੀਂ ਵੀ ਭਰਪੂਰ ਇਸਤੇਮਾਲ ਕਰੀਏ। ਔਰ ਪੰਜਾਬੀ ਸ਼ੁੱਡ ਨੋ ਅਬਾਊਟ ਦੇਅਰ ਰਾਈਟਸ, ਔਰ ਹਰ ਬੰਦੇ ਨੂੰ ਆਪਣੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਹੈ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ। ਔਰ ਤੁਹਾਡੀ ਪਾਰਟੀ ਦੀ ਵੀ, ਤੁਹਾਡੀ ਪਾਰਟੀ ਦੀ ਵੀ, ਔਰ ਤੁਹਾਡੀ ਇੰਡੀਵਿਜੁਅਲਿਟੀ ਦੀ ਵੀ, ਬਤੌਰ ਇਕਾਈ ਵੀ ਅਸੀਂ ਤੁਹਾਨੂੰ ਦੋਵਾਂ ਤੋਂ ਵਾਕਿਫ ਹਾਂ। ਬੜੇ ਕੱਦ ਦੇ ਬੰਦੇ ਹੋ ਜੀ, ਤੁਹਾਡੀ ਐਫਰਟਸ ਨੂੰ ਅਸੀਂ ਸਲਾਹਨਾ ਕਰਦੇ ਹਾਂ, ਸਰਾਹਨੇ ਹਾਂ। ਔਰ ਇਸ ਸੈਸ਼ਨ ਦਾ ਇਖਤਤਾਮ ਅਸੀਂ ਚੰਦ ਨੇਕ ਕਲਮੇ ਨਾਲ ਕਰ ਲੈਂਦੇ ਹਾਂ ਜੀ, ਕਿ ਉਹ ਇਹੀ ਹੈ ਕਿ ਪੰਜਾਬ ਜਿਹੜਾ ਹੈ ਉਹ ਇੰਟੈਗਰਲ ਪਾਰਟ ਹੈ, ਔਰ ਪੰਜਾਬ ਰਿਸੋਰਸਫੁਲ ਹੈ, ਪੰਜਾਬ ਬ੍ਰੇਨ ਰਿਸੋਰਸਫੁਲ ਹੈ। ਇੱਥੇ ਦੇ ਲੋਕ
ਲੋਕਾਈ ਬੜੀ ਇੰਟੈਲੈਕਚੁਅਲ ਲੋਕਾਈ ਹੈ ਔਰ ਮੈਂ ਚਾਹਾਂਗਾ ਕਿ ਪੰਜਾਬ ਦੀ ਪ੍ਰੀਜ਼ਰਵੇਸ਼ਨ ਇੱਕ ਕਾਇਦੀ ਹੱਦ ਤੱਕ ਵੀ ਹੋਵੇ। ਇਕਬਾਲ ਕੈਸਰ ਸਾਹਿਬ ਇੱਕ ਸਵਾਲ ਪੁੱਛ ਰਹੇ ਨੇ, ਅਸੀਂ ਜ਼ਰੂਰ ਲਵਾਂਗੇ ਕਿਉਂਕਿ ਇੱਕ ਬੜੇ ਐਕਟਿਵਿਸਟ ਨੇ। जी 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 हाँ, टाइम ਦਾ ਰੌਲਾ जी हाँ बिल्कुल 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 रामे साहब ਦਾ ਵੀ ਜੀ जी जी ਫਿਰ ਉਸ ਬਾਅਦ ਅਸੀਂ ਅੱਗੇ ਜਦੋਂ ਚੱਲਦੇ ਆ ਤਾਂ ਇੱਕ ਬਹੁਤ ਵੱਡੇ ਬੰਦੇ ਨੇ ਜਿਹੜਾ ਕਿ ਸਿਆਸੀ ਘਰਾਣੇ ਨਾਲ ਤਾਲੁਕ ਰੱਖਦਾ ਸੀ, ਉਸ ਬੰਦੇ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਔਰ ਉਹਨੇ ਵਜ਼ੀਰ ਆਲਾ ਹੁੰਦੇ ਹੋਇਆ गुजरात वाले करे परवेज लाई साहब जी 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 आप पिला के जिक्र हो गया जी जी और ये जरा ये कोई तंजीमा जड़ियां ने वो अपनी सत्ता पे काम कर रही हैं लेकिन उन्होंने इकट्ठा करने की लोड़ है बिल्कुल और उन्होंने जरा जो कुछ साढ़े नाल एक उनकी एस्टैब्लिशमेंट और एक उनकी जड़ी पंजाब की खास करके जड़ी डेमोक्रेसी वो जो कुछ कर रही है उसमें पंजाबी तकरीबन कोई फंड ही नहीं उसमें पंजाबी पे बोर्ड का जिक्र होया पंजाबी की बोर्ड को इस वक्त तक ₹1 नहीं दिता जा रहा पंजाब को जी कैसा जुल्म है जी कॉन्स्टी देखो जी यही तो गल कर रहे सी भी सानू जे अवेयरनेस साडी अपनी भी जरूरी है तुसी लोग आप हर चीज तो वाकिफ हो मगर ਇਹ ਜਿਹੜਾ सोशल मीडिया है ये मैं मैसेज ਤੁਹਾਡਾ ਹੀ ਅੱਗੇ ਕਨਵੇ ਕਰਨਾ ਹੈ ਕਿ ਲੋਕਾਈ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕਿੰਨੀ ਲੀਗਲ ਬੈਕ ਮੌਜੂਦ ਹੈ ਯੂ ਮਸਟ ਨੋ ਅਬਾਊਟ ਯੋਰਸੈਲਫ ਆਪਣੇ ਹੱਕ ਲੈਣ ਦਾ ਵੀ ਡਾਕਟਰ ਸਾਹਿਬ, ਫਨ ਸਿੱਖੋ ਇਹ ਵੀ ਦਰਜ ਹੋਣਾ ਚਾਹੀਦਾ ਹੈ ਇਸ ਰਿਕਾਰਡਿੰਗ ਦੇ ਵਿੱਚ ਕਿ ਇੰਨਾ ਚਿਰ ਪੰਜਾਬ ਅਸੈਂਬਲੀ 'ਚ ਪੰਜਾਬੀ ਤਕਰੀਰ ਤੇ ਪਾਬੰਦੀ ਕਿੰਨਾ ਲਾਈ ਰੱਖੀ? ਕਿੰਨਾ ਲਾਈ ਰੱਖੀ ਬਸ ਦੋ ਸ਼ੇਰ ਕੇ ਮਾਰੂ ਬੱਚਿਆ ਲਾਹੌਰ ਤੋਂ ਹੀ ਗਵਰਨਮੈਂਟ ਨਾਲ ਜੁੜੇ ਨਾ ਜੀ ਕਿ ਮਾਰੂ ਬੱਚਿਆ ਕਿਹੜੇ ਸ਼ਹਿਰ 'ਚ ਆ ਗਏ ਆ ਜਿੱਥੇ ਲੋਹਾ ਜੱਟ ਦਾ ਤੇਲ ਪੈਰ ਉਠਵਾ ਤੇ ਚੜਦੇ ਝਟ ਕੋ ਪਹਿਲਾਂ ਘਲੀ ਖਬਰ ਸਮੁੰਦਰ ਲੰਘ ਗਈ ਤਾ ਤੇ ਆਏ ਸ਼ਹਿਰ 'ਚ ਜੱਤ ਸਤ ਕਿਵੇਂ ਸਲਾਮਤ ਰੱਖੀ ਵਸਲਾਮ।